ਜਿਹੜਾ ਸਿਟੀ ਬਿਊਟੀਫੁਲ ਹੈ ਵਰਲਡ ਦਾ, ਸਾਡੇ ਸ਼ਹਿਰ ਤੇ ਕੱਲ ਉਹਨਾਂ ਨੇ ਅਧਿਕਾਰ ਜਤਾਤਾ ਹਰਿਆਣੇ ਨੂੰ। ਸਾਡੇ ਮੁੱਖ ਮੰਤਰੀ ਸਾਹਿਬ ਨੇ ਬਿਨਾਂ ਸੋਚੇ ਇਹ ਟਵੀਟ ਕਰਤਾ ਕਿ ਸਾਨੂੰ ਵੀ ਧਰਤੀ ਦੇ ਦਿਓ, ਇੱਥੇ ਸਾਨੂੰ ਵੀ ਜ਼ਮੀਨ ਦੇ ਦਿਓ, ਔਰ ਅਸੀਂ ਇਸ ਸ਼ਹਿਰ ਨੂੰ ਕਦੀ ਪੰਜਾਬ ਤੋਂ ਖੁੱਸਣ ਨਹੀਂ ਦਿਆਂਗੇ। ਇਹ ਪੰਜਾਬ ਦਾ ਬਣਿਆ ਸੀ ਤੇ ਪੰਜਾਬ ਦੇ ਵਾਸਤੇ ਰਹੇ। ਅਸੀਂ ਅਧਿਕਾਰਾਂ ਤੋਂ ਵਾਂਝੇ ਹਾਂ। ਸਾਡਾ BBM ਦਾ ਜੋ ਸਾਡਾ ਨੁਮਾਇੰਦਗੀ ਸੀ ਉਹ ਰੱਦ ਕੀਤੀ ਗਈ ਪਿੱਛੇ। ਪੰਜਾਬ ਦੇ ਬਾਰਡਰ ਤੇ BSF ਨੇ ਆਪਣਾ ਦਾਇਰਾ 50 ਕਿਲੋਮੀਟਰ ਅੰਦਰ ਤੱਕ ਵਧਾ ਲਿਆ। ਪੰਜਾਬ ਤਾਈਓ ਬਚੇਗਾ ਨਾ ਜੇ ਇਹਦਾ ਅਧਿਕਾਰ ਤੁਹਾਡੇ ਹੱਥਾਂ ਵਿੱਚ ਰਹੇਗਾ। ਦੋਸਤੋ ਇਹ ਸਮਝੋ ਪਹਿਲਾਂ ਕਿ ਸਾਡੇ ਜਿਹੜੇ ਪੁਰਖੇ ਸੀਗੇ, ਜਿਹੜੇ ਸਾਡੇ ਗੁਰੂ ਸਾਹਿਬਾਨ ਸੀਗੇ, ਉਹਨਾਂ ਨੇ ਸਦੀਆਂ ਪਹਿਲਾਂ ਵਾਤਾਵਰਣ ਦਾ, ਧਰਤੀ ਦਾ, ਪਾਣੀ ਦਾ, ਹਵਾ ਦਾ ਮਹੱਤਵ ਸਮਝਿਆ। ਸਦੀਆਂ ਪਹਿਲਾਂ ਤੇ ਸਾਡੀਆਂ ਸਰਕਾਰਾਂ ਨੂੰ ਹਲੇ ਵੀ ਸਮਝ ਨਹੀਂ ਆ ਰਿਹਾ। ਔਰ ਦੁਨੀਆ ਦਾ ਏਜੰਡਾ ਅੱਜ, ਸਾਰੀ ਦੁਨੀਆ ਦਾ ਏਜੰਡਾ ਵਾਤਾਵਰਣ ਤੇ ਘੁੰਮ ਰਿਹਾ ਵਾ। ਜਿਹੜੇ ਵੱਡੇ ਦੇਸ਼ ਨੇ, ਜਿਹੜੇ ਵੱਡੇ ਵਿਕਸਿਤ ਦੇਸ਼ ਨੇ, ਉਹ ਇੰਟਰਨੈਸ਼ਨਲ ਸਮਿਟਸ ਕਰਦੇ ਨੇ। ਸਾਰੀ ਦੁਨੀਆ ਦੇ ਲੀਡਰ ਇਕੱਠੇ ਹੁੰਦੇ ਨੇ ਕਿ ਆਪਣੀ ਧਰਤੀ ਨੂੰ ਬਚਾ ਲਈਏ, ਆਪਣੇ ਜੰਗਲ ਬਚਾ ਲਈਏ, ਆਪਣੇ ਪਾਣੀ ਬਚਾ ਲਈਏ। ਔਰ ਤੁਸੀਂ ਦੇਖਿਆ ਕਿ ਗਲੋਬਲ ਵਾਰਮਿੰਗ ਅੱਜ ਦਾ ਇਸ ਸਦੀ ਦਾ ਸਭ ਤੋਂ ਵੱਡਾ ਸਬਜੈਕਟ ਹੈ ਮੇਰੇ ਦੋਸਤੋ। ਔਰ ਗਲੋਬਲ ਵਾਰਮਿੰਗ ਕਿਉਂ ਹੋ ਰਹੀ ਆ? ਅੱਜ ਇਦਾਂ ਦੇ ਟੈਕਸਟਾਈਲ ਪਾਰਕ ਇੱਥੇ ਲੱਗਣੇ ਨੇ, ਕੰਕਰੀਟ ਜੰਗਲ, ਇੰਡਸਟਰੀਲਾਈਜੇਸ਼ਨ ਜਦੋਂ ਹੋਵੇਗੀ ਤਾਂ ਸਾਡਾ ਵਾਤਾਵਰਨ ਖਰਾਬ ਹੁੰਦਾ। ਔਰ ਗਲੇਸ਼ੀਅਰ ਜਿਹੜੇ ਉੱਪਰ ਪਹਾੜੀਆਂ 'ਚ ਬਰਫ਼ ਜੰਮੀ ਆ ਉਹ ਪਿਘਲ ਰਹੀ ਆ। ਦੁਨੀਆ ਨੂੰ ਖਤਰਾ ਵਾ ਤੇ ਸਾਡੀਆਂ ਸਰਕਾਰਾਂ ਮੂਰਖਤਾਈ ਵਾਲਾ ਕੰਮ, ਇਹ ਸਿਰਫ ਮੂਰਖ ਹੀ ਸੋਚ ਸਕਦੇ ਨੇ। ਇੱਧਰਲੇ ਪਾਸੇ ਮੈਂ ਜਿੱਦਣ ਆਇਆ ਸੀ ਇੱਥੇ ਖੜ ਕੇ, ਜਿੱਦਾਂ ਅੱਧਾ ਚੰਦ ਹੈ ਨਾ ਜੰਗਲ, ਏਦਾਂ ਜਾਂਦਾ ਅੱਧੇ ਚੰਦ ਵਾਂਗੂ ਸਿੱਖੋਵਾਲ ਪਿੰਡ ਦੇ ਉੱਤੋਂ ਦੀ ਘੁੰਮ ਕੇ ਮੇਰੇ ਵੀਰੋ। ਔਰ ਇੱਥੇ ਖੜੇ ਆਪਾਂ ਸਤਲੁਜ ਦਰਿਆ ਖੱਬੇ ਹੱਥ ਆਪਣੇ, ਇਹਦੇ ਚੰਦ ਦੇ ਦਰਮਿਆਨ 950 ਏਕੜ ਜ਼ਮੀਨ, ਜਿਹਦੇ ਬਾਰੇ ਤੁਹਾਨੂੰ ਸਾਰੇ ਬੁਲਾਰਿਆਂ ਨੇ ਬਹੁਤ ਅੱਛੀ ਤਰ੍ਹਾਂ ਦੱਸਿਆ। ਆਪਣਾ ਸੂਬਾ ਪਹਿਲਾਂ ਹੀ ਵਾਂਝਾ ਵਾ। ਮਾਨ ਸਾਹਿਬ ਬਿਲਕੁਲ ਠੀਕ ਹੈਗੇ ਨੇ, ਅਸੀਂ ਅਧਿਕਾਰਾਂ ਤੋਂ ਵਾਂਝੇ ਹਾਂ। ਸਾਡਾ BBM ਦਾ ਜੋ ਸਾਡਾ ਨੁਮਾਇੰਦਗੀ ਸੀ ਉਹ ਰੱਦ ਕੀਤੀ ਗਈ ਪਿੱਛੇ। ਪੰਜਾਬ ਦੇ ਬਾਰਡਰ ਤੇ BSF ਨੇ ਆਪਣਾ ਦਾਇਰਾ 50 ਕਿਲੋਮੀਟਰ ਅੰਦਰ ਤੱਕ ਵਧਾ ਲਿਆ। ਚੰਦ ਦਿਨ ਪਹਿਲਾਂ ਚੰਡੀਗੜ੍ਹ ਦਾ ਜਿੰਨੇ EMPLOYEES ਆ ਚੰਡੀਗੜ੍ਹ ਦੇ, ਉਹ ਕੇਂਦਰ ਸਰਕਾਰ ਨੇ ਆਪਣੇ ਅਧੀਨ ਕਰ ਲਏ। ਕੱਲ ਇੱਕ ਜ਼ਮੀਨ ਅਲਾਟ ਕਰਤੀ ਹਰਿਆਣੇ ਨੂੰ ਚੰਡੀਗੜ੍ਹ ਦੇ ਵਿੱਚ। ਅਗੇ ਤੁਸੀਂ ਆਪਣੀ ਵਿਧਾਨ ਸਭਾ ਬਣਾ ਲਓ ਦੋਸਤੋ। ਚੰਡੀਗੜ੍ਹ ਪੰਜਾਬੀ ਬੋਲਦੇ ਇਲਾਕੇ ਉਜਾੜ ਕੇ ਖਰੜ ਸਬ ਤਹਿਸੀਲ ਦਾ ਬਣਿਆ ਸੀਗਾ। 1 ਇੰਚ ਵੀ ਹਿੰਦੀ ਸਪੀਕਿੰਗ ਏਰੀਆ ਨਹੀਂ ਸੀਗਾ ਉਹਦੇ ਵਿੱਚ। ਲੇਕਿਨ ਸਾਡੇ ਸ਼ਹਿਰ ਤੇ ਜਿਹੜਾ ਸਿਟੀ ਬਿਊਟੀਫੁਲ ਹੈ ਵਰਲਡ ਦਾ, ਸਾਡੇ ਸ਼ਹਿਰ ਤੇ ਕੱਲ ਉਹਨਾਂ ਨੇ ਅਧਿਕਾਰ ਜਤਾਤਾ ਹਰਿਆਣੇ ਨੂੰ। ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਕਿ ਸਾਡੇ ਮੁੱਖ ਮੰਤਰੀ ਸਾਹਿਬ ਨੇ ਬਿਨਾਂ ਸੋਚੇ ਇਹ ਟਵੀਟ ਕਰਤਾ ਕਿ ਸਾਨੂੰ ਵੀ ਧਰਤੀ ਦੇ ਦਿਓ, ਇੱਥੇ ਸਾਨੂੰ ਵੀ ਜ਼ਮੀਨ ਦੇ ਦਿਓ। ਪੰਜਾਬ ਦੀ ਵਿਧਾਨ ਸਭਾ ਤੇ ਹਾਈ ਕੋਰਟ ਵਿਰਾਸਤੀ ਬਿਲਡਿੰਗਸ ਨੇ, ਹੈਰੀਟੇਜ ਬਿਲਡਿੰਗਸ ਨੇ, ਸਾਡਾ ਵਿਰਸਾ ਵਾ। ਅਸੀਂ ਮੰਗਤਿਆਂ ਵਾਂਗੂ ਠੂਠਾ ਲੈ ਕੇ ਕੇਂਦਰ ਕੋਲੋਂ ਮੰਗਣ ਲੱਗੇ ਕਿ ਸਾਨੂੰ ਵੀ ਇੱਥੇ ਜ਼ਮੀਨ ਦੇ ਦਿਓ। ਉਹ ਯਾਰੋ ਸ਼ਹਿਰ ਹੀ ਸਾਡਾ ਵਾ, ਔਰ ਅਸੀਂ ਇਸ ਸ਼ਹਿਰ ਨੂੰ ਕਦੀ ਪੰਜਾਬ ਤੋਂ ਖੁੱਸਣ ਨਹੀਂ ਦਿਆਂਗੇ। ਇਹ ਪੰਜਾਬ ਦਾ ਬਣਿਆ ਸੀ ਤੇ ਪੰਜਾਬ ਦੇ ਵਾਸਤੇ ਰਹੇਗਾ। ਮੈਂ ਮੁਬਾਰਕਬਾਦ ਦਿੰਦਾ PSC ਨੂੰ ਤੇ ਤੁਹਾਨੂੰ ਸਭ ਨੂੰ। ਤੁਸੀਂ ਸਾਰੇ ਅਖਲਾਕੀ ਲੋਕ ਜਿਨ੍ਹਾਂ ਦੀ ਜ਼ਮੀਰ ਜਾਗ ਰਹੀ ਆ, ਜਿਹੜੇ ਕੋਠੀਆਂ 'ਚ ਬੈਠੇ ਨੇ, AC ਕਮਰਿਆਂ 'ਚ ਬੈਠੇ ਨੇ, ਜਿਹੜੇ ਇੱਥੇ ਆਉਂਦੇ ਸੀ ਪਹਿਲਾਂ, ਇੱਥੇ ਆਣ ਕੇ ਵਿਰੋਧ ਕਰਦੇ ਸੀਗੇ। ਸੇਖੋਵਾਲ ਪਿੰਡ ਦਾ ਮਤਾ ਇੱਥੇ ਪਵਾਇਆ ਗਿਆ 90% ਗ੍ਰਾਮ ਸਭਾ ਨੂੰ ਇਕੱਠਾ ਕਰਕੇ ਕਿ ਅਸੀਂ ਇਸ ਦਾ ਵਿਰੋਧ ਕਰਦੇ ਹਾਂ। ਸਿਰਫ ਸ਼ਕਤੀ ਮਿਲਣ ਦੇ ਨਾਲ, ਸਿਰਫ ਗੱਡੀਆਂ ਮੋਟਰਾਂ ਮਿਲਣ ਦੇ ਨਾਲ, ਸਿਰਫ ਤਾਕਤ ਮਿਲਣ ਦੇ ਨਾਲ ਆਪਣਾ ਸਿਧਾਂਤ ਹੀ ਬਦਲ ਛੱਡਿਆ ਮੇਰੇ ਵੀਰੋ। ਇਸ ਲਈ ਮੈਂ ਤਾਂ ਤੁਹਾਨੂੰ ਇਹ ਪ੍ਰਬੰਧਕਾਂ ਨੂੰ ਕਹਿਣਾ ਚਾਹੁੰਦਾ ਕਿ ਦੇਖੋ, ਇੱਕ ਤਾਂ ਨਾ ਡਿਸਿਪਲਿਨ ਤੋਂ ਬਗੈਰ ਜ਼ਿੰਦਗੀ ਨਹੀਂ ਗੁਜ਼ਰ ਸਕਦੀ। ਆਪਾਂ ਐਵੇਂ ਸ਼ੋਰ ਨਾ ਮਚਾਓ ਪਲੀਜ਼। ਸਭ ਨੂੰ ਬੋਲਣ ਦਾ ਮੌਕਾ ਮਿਲੇਗਾ, ਸਭ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਮਿਲੇਗਾ। ਨਾਅਰੇਬਾਜ਼ੀ ਕਰਕੇ ਇਹਨੂੰ ਕਿਸੇ ਡਿਸਿਪਲਿਨ 'ਚ ਰੱਖੋਗੇ ਤਾਈਓ ਇਹ ਮੂਵਮੈਂਟ ਕਾਮਯਾਬ ਹੋਵੇਗੀ। ਜਿੱਦਾਂ ਆਪਾਂ ਕਿਸਾਨ ਦਾ ਸੰਘਰਸ਼ ਆਪਾਂ
ਮੋਦੀ ਦਾ ਨੱਕ ਭੰਨ ਕੇ ਆਇਆ ਦਿੱਲੀ ਵਿੱਚ ਬੈਠ ਕੇ, ਤਾਂ ਚੀਜ਼ ਹੀ ਕੁਛ ਨਹੀਂ ਗਈ, ਇਹ ਚੀਜ਼ ਹੀ ਕੁਛ ਨਹੀਂ ਮੇਰੇ ਵੀਰੋ। ਇੱਕ ਤਾਂ ਡਿਸਪਲਿਨ, ਦੂਸਰਾ ਇਸ ਜਥੇਬੰਦੀ ਨੇ, ਮੈਂ ਇਹਨਾਂ ਨੂੰ ਬਹੁਤਾ ਜਾਣਦਾ ਨਹੀਂਗਾ, ਪਰ ਜਿਨ੍ਹਾਂ ਨੇ ਇਹ ਸੰਘਰਸ਼ ਵਿੱਢਿਆ ਕਾਫੀ ਅਰਸੇ ਤੋਂ, ਆਪਾਂ ਇਹਨਾਂ ਦਾ ਸਾਥ ਦਿਓ, ਸਾਰੇ ਬੰਦੇ ਇਹਨਾਂ ਦੇ ਪਿੱਛੇ ਲੱਗੋ। ਔਰ ਮੈਂ ਇੱਕ ਰਾਏ ਦੇ ਕੇ ਚੱਲਿਆ ਵਾਂ ਕਿ ਜਿੱਦਾਂ ਆਪਾਂ ਦਿੱਲੀ ਵਿੱਚ ਇੱਕ ਪੱਕਾ ਠੱਕਾ ਮੋਰਚਾ ਲਾਇਆ ਸੀਗਾ, ਏਦਾਂ ਮੱਤੇਵਾੜੇ ਵਾਸਤੇ ਇੱਕ ਪੱਕਾ ਮੋਰਚਾ ਲੱਗਣਾ ਚਾਹੀਦਾ, ਤਾਂ ਹੀ ਆਪਾਂ ਆਪਣੇ ਜੰਗਲ ਤੇ ਆਪਣੇ ਦਰਿਆ ਜਿਹੜੇ ਨੇ ਉਹ ਬਚਾ ਸਕਦੇ। ਅਗਰ ਤੁਸੀਂ ਸਹਿਮਤ ਹੋ ਤਾਂ ਇੱਕ ਵਾਰੀ ਹੁਣ ਜਕਾਰੇ ਦਾ ਜਵਾਬ ਬਹੁਤ ਸਾਰਿਆਂ ਨੇ ਬੋਲਣਾ, ਮੈਂ ਤਾਂ ਇੱਕ ਗੱਲ ਕਹਿਣੀ ਹੈ, ਮੈਂ ਇਸ ਤੋਂ ਅੱਗੇ ਜਾ ਰਿਹਾ ਵਾਂ। ਪੰਜਾਬ ਇਹਦੀ ਡੈਮੋਗ੍ਰਾਫਿਕ ਸਿਚੁਏਸ਼ਨ ਬਦਲ ਗਈ ਹੈ, ਸਾਡੇ ਬੱਚੇ ਮਾਯੂਸ ਹੋ ਕੇ ਨੌਕਰੀਆਂ ਨਹੀਂ, ਜ਼ਮੀਨ ਨਹੀਂ, ਗੁਜ਼ਾਰਾ ਨਹੀਂਗਾ ਤਾਂ ਵਿਦੇਸ਼ਾਂ ਨੂੰ ਜਾ ਰਹੇ ਨੇ। ਉਹਨਾਂ ਦੀ ਜਗ੍ਹਾ ਦੇ ਉੱਤੇ ਬਾਹਰਲੇ ਸੂਬਿਆਂ ਤੋਂ ਲੋਕ, ਅਸੀਂ ਉਹਨਾਂ ਦੇ ਖਿਲਾਫ ਨਹੀਂ, ਮੈਂ ਕਿਸੇ ਮਨੁੱਖ ਦੇ ਖਿਲਾਫ ਨਹੀਂਗਾ, ਉਹ ਇੱਥੇ ਆ ਸਕਦੇ ਨੇ, ਜੀ ਸੱਦ ਕੇ ਨੌਕਰੀਆਂ ਕਰ ਸਕਦੇ ਨੇ, ਆਪਣਾ ਰੋਜ਼ਗਾਰ ਕਮਾ ਸਕਦੇ ਨੇ, ਲੇਕਿਨ ਉਹ ਸਾਡੇ ਕਾਬਜ਼ ਹੋ ਰਹੇ ਨੇ। ਮੈਂ ਅਗਲੀ ਵਿਧਾਨ ਸਭਾ ਹੈ ਮੱਤੇਵਾੜਾ ਦਾ ਜਿਹੜਾ ਮਸਲਾ ਸਭ ਤੋਂ ਪਹਿਲਾਂ ਜ਼ੀਰੋ ਆਵਰ ਮੈਂ ਹੀ ਉਠਾਇਆ ਸੀਗਾ ਉੱਥੇ, ਔਰ ਮੈਨੂੰ ਬੜਾ ਅਫਸੋਸ ਹੋਇਆ ਜਿੱਦਾਂ ਨੇ ਕਿੱਥੇ ਸਾਹਨੇਵਾਲ ਦਾ ਆਮ ਆਦਮੀ ਪਾਰਟੀ ਦਾ ਐਮਐਲਏ ਉਹਨੇ ਕਾਲ ਅਟੈਂਸ਼ਨ ਮੋਸ਼ਨ ਲਾਇਆ ਸੀਗਾ, ਉਹਦੇ ਜਵਾਬ ਵਿੱਚ ਮੁੱਖ ਮੰਤਰੀ ਸਾਹਿਬ ਖੜੇ ਹੋਏ, ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਕਿ ਮੈਂ ਪੰਜ ਕੀ ਜਾ ਰਿਹਾ ਵਾਂ, ਉਹਨਾਂ ਨੂੰ ਪਤਾ ਨਹੀਂ ਸੀਗਾ ਮੈਂ ਮੱਤੇਵਾੜੇ ਦੀ ਗੱਲ ਕਰਨ ਜਾ ਰਿਹਾ। ਉਹਨੇ ਪੁੱਛਿਆ ਕਿ ਜਿਹੜਾ ਇੰਡਸਟਰੀਅਲ ਪਾਰਕ ਇਹਨੂੰ ਨਾਮ ਦਿੱਤਾ ਜਾਣ ਕੇ ਲੁਕਾਉਣ ਵਾਸਤੇ, ਕੁੰਭ ਕਲਾਂ ਦਾ ਇੰਡਸਟਰੀਅਲ ਪਾਰਕ ਬਣਨ ਜਾ ਰਿਹਾ। ਮੁੱਖ ਮੰਤਰੀ ਸਾਹਿਬ ਨੇ ਖੜੇ ਹੋ ਕੇ ਕਿਹਾ ਅਸੀਂ ਆ ਵੀ ਮਨਜ਼ੂਰੀ ਦੇ ਦਿੱਤੀ ਆ, ਅਸੀਂ PWD ਦੀ ਵੀ ਦੇ ਦਿੱਤੀ ਆ, ਅਸੀਂ ਬਿਜਲੀ ਦੀ ਵੀ ਦੇ ਦਿੱਤੀ ਆ, ਅਸੀਂ ਫੋਰੈਸਟ ਦੀ ਵੀ ਦੇ ਦਿੱਤੀ ਆ, ਅਸੀਂ ਪੋਲਿਊਸ਼ਨ ਦੀ ਵੀ ਦੇ ਦਿੱਤੀ ਆ। ਜਦ ਉਹਨਾਂ ਨੇ ਪੜਿਆ ਪਿੰਡ ਸੇਖੋਵਾਲ ਦਾ ਨਾਮ, ਤੁਰੰਤ ਸਾਰੀ ਆਪੋਜੀਸ਼ਨ ਖੜ ਕੇ ਉਹਨੂੰ ਬਹੁਤ ਸ਼ਰਮਿੰਦਾ ਹੋਣਾ ਪਿਆ। ਉਹਨੂੰ ਪਤਾ ਨਹੀਂ ਸੀ ਕਿ ਮੈਂ ਮੱਤੇਵਾੜੇ ਦਾ ਮੁੱਦਾ ਜਿਹੜਾ ਇੱਥੇ ਆਪ ਚੱਕਦੇ ਰਹੇ ਨੇ, ਉਹ ਮੱਤੇਵਾੜੇ ਦੇ ਇੰਡਸਟਰੀਅਲ ਪਾਰਕ ਤੇ ਟੈਕਸਟਾਈਲ ਪਾਰਕ ਦੇ ਹੱਕ ਵਿੱਚ ਬੋਲ ਰਹੇ ਸੀ ਉੱਥੇ ਖੜ ਕੇ। ਔਰ ਦੂਸਰਾ ਕਿ ਅੱਜ ਲੋੜ ਕੀ ਹੈ ਕਿ ਅਸੀਂ ਆਪਣੇ ਪੰਜਾਬ ਨੂੰ ਬਚਾਉਣਾ। ਪੰਜਾਬ ਤਾਈਓ ਬਚੇਗਾ ਨਾ ਜੇ ਇਹਦਾ ਅਧਿਕਾਰ ਤੁਹਾਡੇ ਹੱਥਾਂ ਵਿੱਚ ਰਹੇਗਾ। ਜੇ ਇਹਦਾ ਅਧਿਕਾਰ ਹੀ ਬਾਹਰ ਚਲੇ ਗਿਆ ਫਿਰ ਆਪਣੇ ਹੱਥਾਂ 'ਚ ਤਾਂ ਨਹੀਂ ਰਹੇਗਾ ਨਾ। ਮੈਂ ਅਗਲੀ ਵਿਧਾਨ ਸਭਾ, ਹੁਣ ਥੋੜਾ ਇਸ ਵਾਰ ਮੈਂ ਪ੍ਰਿਪੇਅਰ ਨਹੀਂ ਕਰ ਸਕਿਆ, ਅਗਲੀ ਵਿਧਾਨ ਸਭਾ ਦੇ ਵਿੱਚ ਇੱਕ ਪ੍ਰਾਈਵੇਟ ਮੈਂਬਰ ਬਿੱਲ ਲੈ ਕੇ ਆਉਣਾ। ਮੈਂ ਦੇਖੂੰਗਾ ਕਿ ਕਿੱਦਾਂ ਇਹ ਉਸ ਨੂੰ ਨਕਾਰਦੇ ਨੇ। ਜਿਸ ਤਰ੍ਹਾਂ ਹਿਮਾਚਲ ਪ੍ਰਦੇਸ਼ ਔਰ ਰਾਜਸਥਾਨ ਦੇ ਵਿੱਚ ਕੋਈ ਗੈਰ ਸੂਬੇ ਦਾ ਬੰਦਾ ਉੱਥੇ ਜਾ ਕੇ ਜ਼ਮੀਨ ਨਹੀਂ ਖਰੀਦ ਸਕਦਾ, ਮਾਲਕ ਨਹੀਂ ਬਣ ਸਕਦਾ, ਟੈਨੈਂਸੀ ਹਕੂਕ ਨੂੰ ਅਮੈਂਡ ਕਰਕੇ ਪੰਜਾਬ ਦੇ ਵਿੱਚ ਮਿਲ ਰਿਹਾ। ਕਿਉਂਕਿ ਅਗਰ ਅਸੀਂ ਨਾ ਕੀਤਾ 25 ਸਾਲਾਂ ਬਾਅਦ ਭਰਾਓ ਪੰਜਾਬ ਦੇ ਲੋਕ, ਸਿੱਖ ਭਾਈਚਾਰਾ ਇੱਥੇ ਘੱਟ ਗਿਣਤੀ 'ਚ ਹੋ ਜਾਏਗਾ। ਆਪਾਂ ਤਾਂ ਸਭ ਬਾਹਰ ਜਾ ਰਹੇ ਨੇ ਆਪਣੇ ਸੂਬੇ ਨੂੰ ਬਚਾਉਣ ਵਾਸਤੇ, ਆਪਣੀ ਧਰਤੀ, ਆਪਣੇ ਦਰਿਆ। ਔਰ ਆ ਦਰਿਆ ਨੂੰ ਦੇਖੋ ਕਿੰਨਾ ਸਾਫ਼ ਪਾਣੀ ਜਾ ਰਿਹਾ ਵਾ। ਉਹ ਬੁੱਢਾ ਨਾਲਾ ਤਾਂ ਪਰੇ ਜਾ ਕੇ ਜਿਹੜੇ ਡਾਈਂਗ ਯੂਨਿਟਸ ਲਾਏ ਨੇ ਲੁਧਿਆਣੇ, ਉੱਥੋਂ ਕਰਕੇ ਜਿਹੜਾ ਪੋਲਿਊਟ ਹੋਇਆ ਨਾ, ਆਪਾਂ ਹੁਣ ਇੱਥੋਂ ਰਾਹੋਂ ਤੋਂ ਹੀ ਕਰ ਦਿਆਂਗੇ।